परदेसी दी अचानक हैरान कुन वापसी। ਅੱਬਾ ਯਾਰ ਮੈਨੂੰ ਮੋਟਰਸਾਈਕਲ ਹੀ ਲੈ ਦੇ। ਉਹ ਪੁੱਤਰ ਤੇਰੇ ਭਰਾ ਦੀ ਇਸ ਵਾਰੀ ਤਨਖਾਹ ਆ ਸੀ ਨਾ, ਤੈਨੂੰ ਲੈ ਦੇਸਾਂ। ਆ ਬਰਾਤ ਆ ਆਇਆ ਖਲੋਤਾ ਅੱਬਾ ਐਂ ਕਿਵੇਂ? ਅੱਬਾ ਸੁਣਾ ਕੀ ਹਾਲ ਹੈ? ਪੁੱਤਰ ਅੱਲਾ ਦਾ ਸ਼ੁਕਰ, ਤੂੰ ਸੁਣਾ ਤਗੜਾ ਹੈ। ਤੇ ਤੇਰਾ ਤਾਂ ਪੁੱਤਰ 2 ਸਾਲ ਦਾ ਵੀਜ਼ਾ ਜਾਂ ਲੱਗਿਆ ਹੋਇਆ ਤੇ ਹਾਲੀ ਤੇ ਤੈਨੂੰ 6 ਮਹੀਨੇ ਹੋਏ ਨੇ ਤੇ ਤੂੰ ਵਾਪਸ ਆ ਗਿਆ। ਖੈਰ ਤਾਂ ਹੈ ਬੱਚਾ? ਅੱਬਾ ਬਸ ਮੈਂ ਹੁਣ ਬਾਹਰ ਨਹੀਂ ਜਾਣਾ, ਮੈਂ ਬਸ ਆ ਗਿਆ ਪੱਕਾ ਪੱਕਾ ਇੱਥੇ। ਹੋਰ ਗੱਲ ਐ ਇਸ ਕਮਾਊ ਪੁੱਤਰ ਨੂੰ ਬਾਹਰ ਆਇਆ ਖਲੋਤਾ ਹੀ ਤੈਨੂੰ ਆਂਦਾ ਮੈਨੂੰ ਗੱਲ ਚਾ। ਚੱਲ 1 ਮਿੰਟ। ਉਹ ਪੁੱਤਰ ਬੜਾ ਖਰਚਾ ਕਰ ਤੇ ਤੈਨੂੰ ਗੱਲਿਆ ਹੈ। ਹੁਣ ਤੈਨੂੰ 2 ਲੱਖ ਰੁਪਈਆ ਉੱਤੇ ਤਨਖਾਹ ਲੱਭਦੀ ਪਈ ਤੇ ਤੂੰ ਵਿੱਚੇ ਛੱਡ ਤੇ ਆ ਗਿਆ, ਸਾਨੂੰ ਦੱਸਿਆ ਹੀ ਵੀ ਨਹੀਂ। ਓਏ ਅੱਬਾ ਉੱਥੇ ਰਹਿਣਾ ਸੌਖਾ ਨਹੀਂ, ਨਾਲੇ ਉਸ 2 ਲੱਖ ਨਾਲੋਂ ਇੱਥੇ ਚੰਗੇ ਐ। ਤੇ ਮੈਂ ਆਦਾ ਇੱਥੇ ਬੱਕਰੀਆਂ ਦਾ ਕਾਰੋਬਾਰ ਕਰਸਾਂ। ਗੋਟ ਫਾਰਮਿੰਗ ਦਾ ਬੜਾ ਕਾਰੋਬਾਰ ਜੇ, YouTube ਤੇ ਸਰਚ ਮਾਰ ਤੇ ਵੇਖੋ। ਲਓ ਜੀ, ਮਾਰ ਲਓ YouTube ਤੇ ਸਰਚ। ਅਸੀਂ ਤੈਨੂੰ ਉੱਥੇ ਬਾਹਰ YouTube ਤੇ ਸਰਚ ਮਾਰਨ ਗੱਲਿਆ। ਉਹ ਭਲਿਆ ਤੇਰੀ ਇੰਨੀ ਤਨਖਾਹ ਹੈ, ਇੱਥੇ ਛੇੜੂ ਬਣਸੇ, ਬੱਕਰੀਆਂ ਦੇ ਗਿੱਟੇ ਕੁੱਟਸੇ, ਕੀ ਬਣਸੀ? ਚੰਗਾ ਭਲਾ ਪੈਸਾ ਆਂਦਾ ਪਿਆ ਤੇ ਤੂੰ ਛੱਡ ਤੇ ਆ ਗਿਆ। ਭਲਿਆ ਉੱਥੇ ਹੋਇਆ ਕੀ ਏ? ਉਹ ਭਾਈ ਬਾਹਰ ਮਹਿ ਰਹੀਆਂ ਨਾ, ਮੈਨੂੰ ਪਤਾ, ਤੁਸੀਂ ਜਾਓ ਤੁਹਾਨੂੰ ਪਤਾ ਲੱਗੇ। ਤੇ ਉਹ ਬੱਕਰੀਆਂ ਦੇ ਗਿੱਟੇ ਕੁੱਟੇ ਮੈਨੂੰ ਚੰਗੇ ਨੇ। ਸਹੀ ਹਾਂ ਪੁੱਤਰ, ਆਪਣੀਆਂ ਬੱਕਰੀਆਂ ਮਗਰ ਲਾ ਇਹਨੂੰ। 4 ਕੁ ਦਿਨ ਜਾਸੀ ਨਾ ਉੱਥੇ ਬਾਹਰ ਰੁਲਸੀ ਵਾਹਣ ਦੇ ਵਿੱਚ ਤੇ ਇਹਦੀ ਹੋਸ਼ ਠਿਕਾਣੇ ਆ ਜਾਸੀ ਤੇ ਬੈਗ ਇਹਦਾ ਫੜ ਲੈ, ਹਟ ਤੈਨੂੰ ਬੈਗ ਫੜਾ ਸਾਂ ਤੇ ਹਟ ਜਾਸੀ। ਪਰੇਸ਼ਾਨੀ ਵਾਲੀ ਗੱਲ ਕੋਈ ਨਹੀਂ, ਜਿਵੇਂ ਆਇਆ ਹੈ ਨਾ ਉਵੇਂ ਹੀ ਵਾਪਸ ਜਾਸੀ। ਓਏ ਹੁਣ ਮੈਂ ਨਹੀਂ ਜਾਂਦਾ। ਚਲੋ ਅੱਲਾ ਤੈਨੂੰ ਸਿਹਤ ਤੰਦਰੁਸਤੀ ਦੇਵੇ। ਇਹਨੂੰ ਚਾਹ ਪਾਣੀ ਪਵਾਓ, ਇਹਨੂੰ ਹੁਣ ਕੁਝ ਨਾ ਆਖੋ। ਅੱਬਾ ਤੇਰੇ ਸਾਹਮਣੇ ਮੈਂ ਬੱਕਰੀਆਂ ਮਗਰ ਲਾ ਆਇਆ, ਗਿਆ ਬੱਕਰੀਆਂ ਚਰਾਵਣ। ਪੁੱਤਰ ਲਾਇਆ ਹੈ ਨਾ, ਹਾਂ ਬਸ 1 ਅੱਧੇ ਦਿਨ ਚ ਇਹਦੀ ਹੋਸ਼ ਠਿਕਾਣੇ ਆ ਜਾਸੀ ਤੇ ਇਹਨੂੰ ਆਪਾਂ ਬਾਹਰ ਗਲਸਾਂ ਦੇਸਾਂ ਦੀ ਖੁੱਤੀ ਤੇ ਹੱਥ ਆਖਰ ਆਪਾਂ ਜੀ ਇਹਦੇ ਤੇ ਇੰਨਾ ਪੈਸਾ ਲਾਇਆ ਹੱਥ। ਅੱਬਾ ਮੈਂ ਤਾਂ ਹੁਣ ਮੈਨੂੰ ਚਾ ਗੱਲ, ਉਹ ਤਾਂ ਨਹੀਂ ਜਾਂਦਾ, ਉਹਨੇ ਬਸ ਜਿਹੜੀ ਕਮਾਈ ਕਰਨੀ ਆਈ ਕਰ ਲਈ। ਮੈਂ ਉੱਥੇ ਰਹਿਸਾਂ, ਬੜੇ ਪੈਸੇ ਗਲਸਾਂ ਅੱਬਾ ਤੇਰੇ ਬਣੇ। ਓਏ ਉਹਨੂੰ ਵੇਖ ਤਾਂ ਲੈ, ਤੂੰ ਬੈਗ ਤਿਆਰ ਰੱਖ। ਅਬਲ ਤੇ ਅੱਜ ਹੀ ਆਖ ਸੀ ਵੀ ਮੇਰਾ ਬੈਗ ਦਿਓ, ਬੱਕਰੀਆਂ ਚਰਾਵਣੀਆਂ ਕੋਈ ਸੌਖੀਆਂ ਨੇ ਕਮਲਿਆ। ਕੱਪੜੇ ਕੁਪੜੇ ਪਾਵਾਂ ਬੈਗ ਚ ਮੋੜ? ਤੂੰ ਟੈਨਸ਼ਨ ਨਾ ਲੈ ਜਾਸੀ, ਇੱਥੇ ਦੇ ਕੋਲੋਂ ਨਹੀਂ ਆ ਜਾਣਾ। ਹੁਣੇ ਬਾਹਰ ਦੇ ਚਸਕੇ ਲੈ ਆਇਆ, ਬਾਹਰਲੇ ਮੁਲਕੋਂ ਹੋਇਆ ਹੈ। ਅੱਲਾ ਦੇ ਬੰਦਿਆ ਕਿਆ ਬਾਤ ਹੈ ਬਾਹਰਲੇ ਮੁਲਕਾਂ ਦੀ। ਇਹ ਹੁਣ ਇੱਥੇ ਨਹੀਂ ਰਹਿੰਦਾ, ਪਰੇਸ਼ਾਨ ਨਾ ਹੋ। ਆ ਬੂਟਿਆਂ ਨੂੰ ਪਾਣੀ ਪਾ ਲੈ ਬਈ। ਮੇਰਾ ਛੇੜੂ ਸਾਹ ਨਾ ਆਂਦਾ ਤਪਿਆ। ਵਾਹ ਜੀ ਵਾਹ, ਟੋਰਾਂ ਹੀ ਬਦਲੀਆਂ ਹੋਈਆਂ ਨੇ, ਕਿਆ ਬਾਤ ਹੈ। ਓਏ ਅੱਬਾ ਬੈਗ ਚੋਂ ਕੱਢੀ ਖਾਂ? ਪੁੱਤਰ ਤੇਰੇ ਜੋਗਾ ਕੱਢਿਆ ਹੈ। ਮੇਰੇ ਜੋਗਾ ਕਿਉਂ ਕੱਢਾਈ? ਮੈਂ ਕਿਹਾ ਮੇਰਾ ਸਾਨ ਪੁੱਤਰ ਗਿਆ ਹੋਇਆ, ਜਿਸਲੇ ਬੱਕਰੀਆਂ ਨੂੰ ਮੋੜੇ ਲਾਵਣੇ ਪਏ ਤੇ ਆਪੇ ਆਖ ਸੀ ਆਪਾਂ ਪਰਦੇਸ ਜਾਣੇ ਐ ਤੇ ਮੈਂ ਤਾਂ ਕੱਢਿਆ। ਮੈਂ ਕਿਹਾ ਆਂਦੇ ਨੂੰ ਫੜਾ ਸਾਂ। ਨਾ ਅੱਬਾ ਨਾ, ਇਹ ਤਾਂ ਕੰਮ ਹੀ ਬੜਾ ਚੱਸ ਵਾਲਾ ਹੈ। ਆਪਾਂ ਨਹੀਂ ਹੁਣ ਜਾਂਦੇ ਪ੍ਰਦੇਸ਼। ਬੱਕਰੀਆਂ ਵਾਲਾ ਕੰਮ ਚੱਸਲ ਹੈ। ਬੱਕਰੀਆਂ ਚਰਾਵਣੀਆਂ ਅਨਪੜਾਂ ਦੀ ਧਾੜ ਇੱਥੇ ਛੇੜੂ ਹੈ। ਬੱਕਰੀਆਂ ਦੇ ਗਿੱਟੇ ਕੁੱਟ ਜਿਹੜੇ ਇੱਥੇ ਫਿਰਦੇ ਹੁੰਦੇ ਨੇ, ਉਹ ਕੰਮ ਉਹ ਤੈਨੂੰ ਚੰਗਾ ਪਿਆ ਲੱਗਦਾ? ਵਾਹ ਵਾਹ ਵਾਹ। ਓਏ ਨਬੀਆਂ ਦੀ ਸੁਨਨਤ ਹੈ ਬੱਕਰੀਆਂ ਚਰਾਵਣਾ। ਤੇ ਨਾਲੇ ਇਹਨਾਂ ਚੋਂ ਤੈਨੂੰ ਮੈਂ ਵਿਖਾ ਸਾਂ ਮੁਨਾਫਾ ਲੈ ਤੇ ਤੁਹਾਨੂੰ ਤਾਂ ਬਵਾਲ ਹੀ ਨਹੀਂ ਆਉਂਦਾ। ਬੱਕਰੀਆਂ ਹੀ ਬੜੀਆਂ ਕਮਜ਼ੋਰ ਹੋਈਆਂ ਪਈਆਂ। ਮੈਂ ਰਜਾ ਤੇ ਇਹਨਾਂ ਨੂੰ ਵੇਖੀ, ਇਹਨਾਂ ਚ ਕਿੰਨਾ ਮੁਨਾਫਾ ਆਉਂਦਾ, ਤੈਨੂੰ ਮੈਂ ਵਿਖਾ ਸਾਂ। ਅੱਛਾ ਹਾਂ ਹੁਣ ਬੈਗ ਰੱਖ ਦੇਵਾਂ? ਰੱਖ ਦੇ, ਆਪਾਂ ਨਹੀਂ ਜਾਂਦੇ ਹੁਣ। ਚਲੋ 1 ਅੱਧਾ ਦਿਨ ਹੋਰ ਵੇਖ ਲੈਨੇ ਆ। ਵੇਖ ਲੈਨੇ ਆ ਪਾਣੀ ਪੂਲਾ ਥੱਲੋਂ ਹੀ ਲੰਘਣਾ ਸੋਹਣਿਆ। ਉਹ ਮਹਿੰਦੇ ਮੈਂ ਰੱਖ ਦੇਣਾ। ਹੱਦ ਹੋ ਗਈ ਯਾਰ। ਅੱਬਾ ਤੇਰਾ ਕਮਾਊ ਪੁੱਤਰ ਆ ਗਿਆ ਬੱਕਰੀਆਂ ਚਰਾ ਤੇ, ਹੁਣ ਕੀ ਆਂਦਾ ਈ ਉਹ? ਆਖਣਾ ਕੀ ਏ, ਮੈਂ ਤਾਂ ਬੈਗ ਤਿਆਰ ਕੀਤੀ ਬੈਠਾ। ਮੈਂ ਕਿਹਾ 4 ਮੋੜੇ ਬੱਕਰੀਆਂ ਨੂੰ ਲਾਵਣੇ ਪਏ ਤੇ ਜਾਸੀ ਪਿਛਾਂ ਬਾਹਰ ਵੀ ਮੈਂ ਬਾਹਰਲੇ ਮੁਲਕ ਜਾਣਾ। ਤੇ ਉਹ ਅੱਗੂ ਮੈਨੂੰ ਆਂਦਾ ਵੀ ਮੈਂ ਤਾਂ ਬੱਕਰੀਆਂ ਚਰਾ ਸਾਂ। ਇਹ ਸਾਰੇ ਨਬੀਆਂ ਦੀ ਸੁਨਨਤ ਹੈ ਬੱਕਰੀਆਂ ਚਰਾਵਣਾ। ਤੇ ਨਾਲ ਉਹ ਮੈਨੂੰ ਆਂਦਾ ਤੁਸੀਂ ਤਾਂ ਬੱਕਰੀਆਂ ਕਾਰੀ ਕਮਜ਼ੋਰ ਦਿੱਤੀਆਂ ਨੇ, ਮੈਂ ਤੁਹਾਨੂੰ ਵਿਖਾ ਸਾਂ ਬੱਕਰੀਆਂ ਚੋਂ ਪੈਸਾ ਕਿਵੇਂ ਕਮਾਵੀਦਾ। ਉਹ ਨਹੀਂ ਜਾਂਦਾ। ਹੁਣ ਕਿੱਥੇ? ਉਹ ਹੁਣ ਰੋਟੀ ਛੋਟੀ ਖਾਂਦਾ ਪਿਆ, ਆਦੀ ਮਾਂ ਕੋਲੇ ਗਿਆ, ਬੱਕਰੀਆਂ ਵਾੜੇ ਚ ਢੱਕ ਕੇ ਆਇਆ। ਹੋਰ ਉਹ ਕਿੱਥੇ? ਹੁਣ ਉਹ ਕੈਨੇਡਾ ਹੈਗਾ। ਸਮਝ ਤੋਂ ਬਾਹਰ ਗੱਲ। 5 ਮਹੀਨਿਆਂ ਬਾਅਦ ਲੈ ਪੁੱਤਰ ਹੁਣ ਗਿਆ ਹੋਇਆ ਹੀ ਲਾਹੌਰ। ਉੱਥੇ ਜਦੋਂ ਇਹਨੇ ਬੱਕਰੇ ਵੇਚਣੇ ਨੇ ਨਾ ਤੇ ਇਹਦੀ ਜਿਹੜੀ ਕਮਾਈ ਹੋਣੀ ਏ, ਜਦੋਂ ਆਪਣੇ ਸਾਹਮਣੇ ਉਹ ਲਿਆ ਸੀ ਤੇ ਆਪਾਂ ਚੁੱਪ ਕਰਤੇ ਬੈਗ ਉਹਨੂੰ ਫੜਾਵਣਾ। ਆਪਾਂ ਇਹਨੂੰ ਅੰਦਰ ਵੜਨ ਹੀ ਨਹੀਂ ਦੇਣਾ, ਇਹਨੂੰ ਘਰੋਂ ਰੋਟੀ ਵੀ ਨਹੀਂ ਖਾਵਣ ਦੇਣੀ। ਤੂੰ ਚੁੱਪ ਕਰ, ਆਵਣ ਵਾਲਾ ਹੈ। ਉਹ ਆ ਗਿਆ ਈ। ਸਾਨ ਆਈ ਜਾਂਦਾ ਕਮਾਈ ਕਰਦੇ। ਖੁਸ਼ ਆਈ ਅੱਬਾ। ਇਹ ਕੀ ਰੋਜ਼ਾਨਾ ਬੈਗ ਜੇ ਕਾੜ ਤੇ ਖਲੋ ਰਹਿੰਦੇ ਨੇ? ਤੇ ਬੈਗ ਤੇਰੇ ਜੋਗਾ, ਜਾ ਬਾਹਰ। 2-2 ਲੱਖ ਰੁਪਈਆ ਘਰ ਦੇ ਵਿੱਚ ਆਉਂਦਾ ਪਿਆ। ਚਲੋ ਖਰਚੇ ਖੁਰਚੇ ਕੱਢ ਤੇ ਕੋਈ ਲੱਖ ਸਵਾ ਲੱਖ ਤਾਂ ਉੱਥੋਂ ਤੂੰ ਗਲਦਾ ਹੀ ਪਿਆ। ਵਾਹ ਵਾਹ ਵਾਹ, ਆ ਤੇਰਾ ਬੜਾਕੂ ਪੁੱਤਰ ਹੈ? ਹਾਂ। ਔਰ ਆਵੀਂ ਓਏ ਉਹ ਨੇੜੇ ਕੀ ਆਂਦਾ ਜੀ? ਆ ਕਿੰਨੇ ਪੈਸੇ ਨੇ ਯਾਰ, ਦੱਸੀ ਰਾਬੇ ਨੂੰ। ਅੱਬਾ ਇਹ 7 ਲੱਖ ਲਿਖਾ ਖੜਾ ਹੈ।
ਚੈੱਕ ਕਿੰਦਾ ਅਕਾਊਂਟ ਹੈ ਮੁਹੰਮਦ ਸ਼ਾਹਿਦ ਹੈਗਾ ਤੈਨੂੰ ਹੀ ਅੱਬਾ ਅਕਾਊਂਟ ਚੈੱਕ ਕਰ ਅੱਬਾ ਕੀ ਹੈ? ਲਾਹੌਰ ਗਿਆ ਮੈਂ ਹਾਂ 8 ਬੱਕਰੇ ਲੈ ਗਿਆ ਹਾਂ 3 ਲੱਖ ਦੇ ਆਪਾਂ ਲਏ 5 ਮਹੀਨੇ ਪਹਿਲੇ ਹਾਂ ਹਾਂ 7 ਲੱਖ ਦੇ ਵੇਚੇ ਨੇ ਇਮਾਨ ਨਾਲ ਹਾਂ ਵਾਹ ਜੀ ਵਾਹ ਜੱਸ ਕਰਾ ਦਿੱਤੀ ਏ ਯਾਰ। ਅਖੇ ਬਾਹਰ ਜਾ ਉਹ ਇੱਥੇ ਬੜੀ ਕਮਾਈ ਹੈ ਈਦ ਵੀ ਤੁਹਾਡੇ ਨਾਲ ਨਹੀਂ ਭਾਈ ਇੱਥੇ ਖੁਸ਼ੀਆਂ ਮਨਾਉਂਦਾ ਫਿਰਾਂ ਤੇ 4 ਲੱਖ ਰੁਪਈਆ ਵੀ ਕਮਾ ਲਿਆ 5 ਮਹੀਨਿਆਂ 'ਚ ਸੱਚਾ ਹੈ ਯਾਰ, ਘਰ ਦੇ ਘਰੇ ਹੀ ਰਾਦੀ ਰੋਟੀ ਵੀ ਘਰ ਦੀ ਖਾਦੀ, ਰੀਆ ਵੀ ਆਪਣੇ 'ਚ ਹੈ ਤੇ ਰੀਆ ਵੀ ਵੇਲੇ ਰੰਗਾ ਹੈ। ਵਾਕਈ ਇੰਨਾ ਨਫਾ ਹੈ ਤੇ ਹੋਰ ਕੀ ਅੱਬਾ ਤੇਰੇ ਪੁੱਤਰ ਨੂੰ ਵਿਖਾਇਆ ਹੈ ਆ ਫੜ ਬੈਗ ਪਰ ਦਫਾ ਕਰ ਪ੍ਰਦੇਸ਼ ਨੂੰ। ਮੈਂ ਆਦੇ ਪੁੱਤਰ ਨੂੰ ਕਿਉਂ ਬਾਹਰ ਗੱਲਾਂ ਆਦੇ ਕੋਲੇ ਰੱਖਾਂ? ਆ ਮੇਰੀ ਜਿੰਦ ਜਾਨ, ਮੇਰੇ ਦਿਲ ਦੀ ਕਰੂੰ ਬੜਾ। ਆ ਜਾ ਪੁੱਤਰ ਆ ਜਾ ਜਾ ਓਏ ਦੇਸੀ ਕੁੱਕੜ ਪਕਾ ਭਰਾ ਤੇ 4 ਗੱਲਾਂ ਕਰਦਾ ਹਾਂ 5 ਮਹੀਨਿਆਂ 'ਚ ਯਾਰ ਤੂੰ 4 ਲੱਖ ਰੁਪਈਆ ਕਮਾ ਹੋਰ ਕੀ ਹੈ ਅੱਬਾ ਇਹਨੇ ਤਾਂ ਬਾਹਰੋਂ ਨਹੀਂ ਕਮਾਉਂਦਾ ਪਿਆ ਤੇ ਫਿਰਦਾ ਵੀ ਸਾਡੇ ਵਿੱਚ ਹੀ ਹੈ। ਉੱਥੇ ਬੜੀ ਜ਼ਲਾਲਤ ਆਈ ਕਿ ਇਹਦਾ ਮਤਲਬ ਹੈ ਪੁੱਤਰ ਸਾਡੇ ਪੰਜਾਬ 'ਚ ਬੜੇ ਕੰਮ ਨੇ ਜਿਹੜੇ ਅਸੀਂ ਕਰ ਸਕਨੇ ਆ। ਸਾਡੇ ਨੌਜਵਾਨ ਐਵੇਂ ਬਾਹਰ ਜਾਂਦੇ ਪਏ ਨੇ, ਇੱਕ ਕਲਚਰ ਇੱਕ ਟ੍ਰੈਂਡ ਬਣਿਆ ਖੜਾ ਹੈ। ਹਾਂ ਬਾਈਓ ਗੱਲ ਹੈ ਹਾਂ ਯਾਰ ਵੈਰੀ ਗੁੱਡ। ਅਸਲ ਠਾਠ ਤੇ ਇਹ ਵੀ ਆਦੇ ਦੇਸ਼ 'ਚ ਰਹੋ ਤੇ ਉੱਥੇ ਕੁਝ ਬਣ ਕੇ ਵਿਖਾਓ। ਨਾਲੇ ਸਿਆਣੇ ਆਂਦੇ ਨੇ ਵੀ ਘਰ ਦੀ ਰੁੱਖੀ ਮਿੱਸੀ ਚੰਗੀ ਬਾਹਰ ਦੀ ਚੂਰੀ ਨਾਲੋਂ। ਹੋਰ ਕੀ ਹੈ ਤੇ ਪੁੱਤਰ ਮੁੜ ਪ੍ਰਦੇਸ਼ 'ਚ ਤਾਂ ਬੜੇ ਧੱਕੇ ਉਸ ਬੜੇ ਜ਼ਲਾਲਤ ਹੈ ਅੱਬਾ ਉੱਥੇ ਓਏ ਹੋਏ ਵੈਲ ਡਨ ਇੱਥੇ ਬਹਿ ਜਾ। ਅੱਜ ਦੇ ਅਸੀਂ ਕੁੱਕੜ ਮੈਂ ਦੇ ਪੁੱਤਰ ਨੂੰ ਖਵਾਸਾਂ ਯਾਰ 5 ਮਹੀਨਿਆਂ ਦੇ ਵਿੱਚ ਜਾਂ ਤੂੰ 4 ਲੱਖ ਰੁਪਈਆ ਘਰ ਦੇ ਘਰੇ। ਓਏ ਅੱਬਾ ਉੱਥੋਂ ਦੀ ਜ਼ਲਾਲਤ ਵੇਖੀ ਤੇ ਮੈਂ ਆਖਾ ਉੱਥੇ ਜਾਣਾ ਵੇ ਕਿੰਨਾ ਪੈਸਾ ਆ ਗਿਆ। ਮੌਜਾਂ ਜਾ ਫਾੜਾ ਦੇ ਅਸੀਂ ਕੁੱਕੜ ਅਮਰ। ਨਾਲੇ ਅੰਮਾ ਦੀ ਰੋਟੀ ਮੈਨੂੰ ਬੜੀ ਯਾਦ ਆਂਦੀ ਆਈ। ਹੁਣ ਪੂਰੇ 6 ਮਹੀਨੇ ਤੁੰਨ ਤੇ ਖਾਦੀ ਰੋਟੀ ਨਾਲੇ ਸਿਹਤ ਵੀ ਵਾਵਾ ਅੱਗੇ ਨੂੰ। ਹਾਂ